अस्सलाम वालेकुम। मैं तुहाडा वीर जुल्फकार जट ते तुसी देख रहे हो गल वेले दी। ते अज मैं बैठा अपने चाचे होरां कोल। चाचा जी, एक गल अजकल बड़ी चल रही मार्केट दे अंदर। वो जेड़ा ही बंदा माइक चुकदा ओह शुरू हो जांदा जी नस्ली आदमी, बनस्ला आदमी, खानदानी, गैर खानदानी। ਉਹ ਇਸੇ ਰੌਲੇ ਦੇ ਵਿੱਚ ਇੱਕ ਦੂਸਰੇ ਨੂੰ ਲੋਕ ਤੜੀਆਂ ਪੈ ਲਾਉਂਦੇ ਨੇ ਵੀਡੀਓ ਦੇ ਵਿੱਚ। ਤੇ ਅੱਜ ਜ਼ਰਾ ਇਹਦੀ ਵੰਡ ਤੇ ਕੱਢ ਦਿਓ ਕਿ ਖਾਨਦਾਨੀ ਬੰਦਾ ਹੁੰਦਾ ਕੌਣ ਹੈ ਅਸਲ ਦੇ ਵਿੱਚ, ਕਿਉਂਕਿ ਅਸੀਂ ਤੇ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਫਤਵਾ ਨਹੀਂ ਦੇ ਸਕਦੇ, ਲੇਕਿਨ ਚੂੰਕਿ ਤੁਸੀਂ ਐਕਸਪੀਰੀਅੰਸ ਤੁਹਾਡਾ ਇੰਨਾ ਤਜਰਬਾ, ਕੋਈ ਵੰਡ ਆਪਣੇ ਤਜਰਬੇ ਦੀ ਰੂਹ ਦੇ ਵਿੱਚ ਇਹ ਕੱਢ ਕੇ ਦਿਓ। ਨਹੀਂ ਉਹ ਪੁੱਤਰ ਫਤਵਾ ਤੇ ਅਸੀਂ ਵੀ ਦੇ ਸਕਦੇ, ਤੁਸੀਂ ਵੀ ਦੇ ਸਕਦੇ ਹੋ ਨਾ। ਆ ਵੇਖੋ ਹੁਣ ਡੇਰੇ ਤੇ ਜੀ ਆਏ ਆ, ਡੇਰੇ ਤੇ ਬੈਠੇ ਆ, ਡੇਰਾ ਜੀ। ਅਗਰ ਇੱਥੇ ਮੰਜੀ ਨਾ ਹੁੰਦੀ ਤੇ ਤੁਸੀਂ ਸਾਨੂੰ ਆਖ ਸਕਦੇ ਹੋ ਕਿਵੇਂ ਦੇ ਚਵਲ ਬੰਦੇ ਹੋ। ਆ ਵੀ ਗੱਲ ਠੀਕ। ਕੋਈ ਬਹਿਣ ਦੀ ਜਗ੍ਹਾ ਹੀ ਨਾ ਹੁੰਦੀ ਤੇ ਤੁਸੀਂ ਕਹਿ ਸਕਦੇ ਹੋ ਕਿਵੇਂ। ਤੇ ਬਹਰਾਲ ਆ ਜਿਹੜੀ ਤੂੰ ਗੱਲ ਕੀਤੀ ਏ, ਇਹ ਮੈਂ ਛੋਟੀ ਇੱਕ ਤੈਨੂੰ ਮੈਂ ਗੱਲ ਸੁਣਾਣਾ। ਕਿਉਂਕਿ ਜਿਹੜਾ ਖਾਨਦਾਨੀ ਬੰਦਾ ਨਾ, ਉਹ ਗਰੀਬ ਵੀ ਹੋਏ ਤੇ ਉਹ ਅਮੀਰ ਹੈ। ਠੀਕ ਹੈ। ਉਹ ਆਏ ਮਹਿਮਾਨਾਂ ਦੀ ਸਾਰੇ ਮਾਮਲਾਤ ਉਹ ਖਿਦਮਤ ਕਰ ਸਕਦਾ, ਭਾਵੇਂ ਕਰ ਚੁੱਕ ਕੇ, ਉਹ ਖਾਨਦਾਨੀ ਹੈ। ਬਿਲਕੁਲ ਠੀਕ। ਤੇ ਜਿਹੜਾ ਨਾ ਚਵਲ, ਉਹ ਭਾਵੇਂ ਮੁਲਕ ਦਾ ਹੁਕਮਰਾਨ ਹੋਏ, ਉਹ ਚਵਲ ਹੀ ਹੁੰਦਾ। ਠੀਕ ਹੈ। ਇਹ ਹੁਣ ਮੈਂ ਤੈਨੂੰ ਗੱਲ ਸੁਣਾ ਦੇਣਾ, ਤੂੰ ਫਰਕ ਕੱਢਣਾ। ਠੀਕ ਹੈ। ਕੋਈ ਬਾਦਸ਼ਾਹ ਸੀ ਤੇ ਉਹ ਸ਼ਿਕਾਰ ਵਾਸਤੇ ਨਿਕਲਿਆ। ਠੀਕ ਹੈ। ਨਾਲ ਉਹਦਾ ਵਜ਼ੀਰ ਸੀ, ਨਾਲ ਉਹਦਾ ਕੋਈ ਸੰਤਰੀ ਬਾਦਸ਼ਾਹ ਸੀ। ਸ਼ਿਕਾਰ ਵਾਸਤੇ ਨਿਕਲੇ ਨੇ ਜਦੋਂ, ਤੇ ਬਾਦਸ਼ਾਹ ਦੇ ਅੱਗੇ ਹਿਰਨ ਲੱਗ ਗਿਆ। ਠੀਕ ਹੈ। ਬਾਦਸ਼ਾਹ ਨੇ ਘੋੜਾ ਮਗਰ ਲਾਇਆ ਤੇ ਭੱਜੇ ਜਾਂਦੇ ਨੇ। ਬਾਦਸ਼ਾਹ ਦੀਆਂ ਨਜ਼ਰਾਂ ਤੋਂ ਹਿਰਨ ਜਿਹੜਾ ਥੋੜਾ ਉਜਲ, ਮਤਲਬ ਅੱਗੇ ਨਿਕਲ ਗਿਆ। ਠੀਕ ਹੈ। ਅੱਗੇ ਉਹਨੇ ਵੇਖਿਆ ਤੇ ਇੱਕ ਬੰਦਾ ਖਲੋਤਾ ਰਸਤੇ ਦੇ ਉੱਤੇ, ਉਹ ਅੱਖਾਂ ਤੋਂ ਨਬੀਨਾ। ਠੀਕ। ਬਾਦਸ਼ਾਹ ਸਲਾਮਤ ਉਹਨੂੰ ਪੁੱਛਦੇ ਨੇ ਕਿ ਹਾਫਿਜ਼ ਸਾਹਿਬ, ਇੱਥੋਂ ਕੋਈ ਹਿਰਨ ਨਹੀਂ ਜਾਂਦਾ ਵੇਖਿਆ? ਉਹ ਬੰਦਾ ਕਹਿੰਦਾ ਕਿ ਜੀਵੇ ਬਾਦਸ਼ਾਹ, ਤੁਹਾਡੇ ਅੱਗੇ ਅੱਗੇ ਕਾਲਾ ਹਿਰਨ ਗਿਆ। ਹਾਂ। ਠੀਕ ਹੋ ਗਿਆ ਜੀ। ਬਾਦਸ਼ਾਹ ਨੇ ਮਗਰ ਘੋੜਾ ਲਾਤਾ। ਉਸ ਦੇ ਪਿੱਛੇ ਹੁਣ ਆ ਗਿਆ ਵਜ਼ੀਰ। ਵਜ਼ੀਰ ਪੁੱਛਦਾ, ਉਹ ਹਾਫਜ਼ਾ, ਇੱਥੋਂ ਕੋਈ ਸ਼ਿਕਾਰ ਨਹੀਂ ਜਾਂ ਬਾਦਸ਼ਾਹ ਸਾਡਾ ਗੁਜ਼ਰਦਾ ਨਹੀਂ, ਤੂੰ ਵੇਖਿਆ? ਉਹਨੇ ਆਖਿਆ, ਜੀਵੇ ਵਜ਼ੀਰ, ਬਾਦਸ਼ਾਹ ਸਲਾਮਤ ਗੁਜ਼ਰੇ ਨੇ, ਉਹਨਾਂ ਦੇ ਅੱਗੇ ਕਾਲਾ ਹਿਰਨ ਹੈ ਤੇ ਉਹਨਾਂ ਦੇ ਥੱਲੇ ਜਿਹੜਾ ਘੋੜਾ, ਸ਼ਾਇਦ ਬਲਬਲ ਉਹਨੂੰ, ਕਿ ਮੈਂ ਅਸਲ ਘੋੜਿਆਂ ਦੇ ਮੁਤਲਕਾ ਇਹਨਾਂ ਦੀਆਂ ਨਸਲਾਂ ਦਾ ਇਹਨਾਂ ਜਾਣਦਾ ਮੈਨੂੰ, ਜਾਂ ਬਰਬਲ ਘੋੜਾ ਉਹਨਾਂ ਦੇ ਥੱਲੇ ਆ, ਉੱਤੇ ਬਾਦਸ਼ਾਹ ਸਲਾਮਤ ਨੇ ਤੇ ਇੱਥੋਂ ਹੁਣੇ ਹੀ ਗੁਜ਼ਰੇ ਨੇ। ਠੀਕ ਹੋ ਗਿਆ ਜੀ। ਪਿੱਛੇ ਹੁਣ ਉਹ ਸੰਤਰੀ ਬਾਦਸ਼ਾਹ ਆ ਗਿਆ। ਉਹਨੇ ਆਖਿਆ, ਓਏ ਅੰਨਿਆ, ਇੱਥੋਂ ਬਾਦਸ਼ਾਹ ਤੇ ਵਜ਼ੀਰ ਗੁਜ਼ਰੇ ਨਹੀਂ। ਉਹਨੇ ਆਖਿਆ, ਜੀ ਆਹੋ ਜੀ, ਅੱਗੇ ਬਾਦਸ਼ਾਹ ਹੈ, ਪਿੱਛੇ ਵਜ਼ੀਰ ਹੈ ਤੇ ਇਹ ਹੁਣੇ ਹੀ ਗੁਜ਼ਰੇ ਜੇ। ਉਹ ਵੀ ਚਲਾ ਗਿਆ। ਉਹ ਥੋੜੇ ਫਾਸਲੇ ਤੇ ਗਏ ਤੇ ਉਹ ਜਿਹੜਾ ਹਿਰਨ ਸੀ, ਬਾਦਸ਼ਾਹ ਨੇ ਸ਼ਿਕਾਰ ਕਰ ਲਿਆ। ਠੀਕ ਹੈ। ਜਦੋਂ ਉਹਨੂੰ ਉਹਨਾਂ ਜਿਬਾ ਸ਼ਿਬਾ ਕੀਤਾ ਤੇ ਬਾਦਸ਼ਾਹ ਨੇ ਆਖਿਆ ਕਿ ਯਾਰ, ਉਹ ਪਿੱਛੇ ਇੱਕ ਮੈਨੂੰ ਬੰਦਾ ਮਿਲਿਆ ਸੀ ਯਾਰ, ਉਹ ਬੰਦਾ ਅੱਛਾ, ਉਹਨੇ ਵੀ ਸਾਡੇ ਇਹ ਸ਼ਿਕਾਰ ਨੂੰ ਫੜਨ ਚ ਮਦਦ ਕੀਤੀ, ਮੈਨੂੰ ਦੱਸਿਆ ਸੀ, ਤੇ ਕਿਉਂ ਨਾ ਉਹਦੇ ਕੋਲ ਹੀ ਟੁਰ ਚੱਲੀਏ, ਉੱਥੇ ਪਕਾਵਾਂਗੇ, ਖਾਵਾਂਗੇ ਤੇ ਉਹ ਵੀ ਖਾਏਗਾ। ਉਹਨਾਂ ਕਿਹਾ ਜੀ ਠੀਕ ਹੈ। ਉਹ ਵਜ਼ੀਰ ਨੇ ਆਖਿਆ, ਯਾਰ ਉਹਨੇ ਮੈਨੂੰ ਵੀ ਦੱਸਿਆ ਸੀ। ਉਹ ਸੰਤਰੀ ਨੇ ਆਖਿਆ ਮੈਨੂੰ। ਠੀਕ ਹੈ। ਉਹ ਜੀ ਹੁਣ ਉਹਦੇ ਕੋਲ ਆ ਗਏ। ਬਿਲਕੁਲ ਠੀਕ। ਆਣ ਕੇ ਉਹ ਸ਼ਿਕਾਰ ਬਣਾਇਆ, ਜਦੋਂ ਖਾਣ ਲੱਗੇ ਤੇ ਬਾਦਸ਼ਾਹ ਨੇ ਸਵਾਲ ਕੀਤਾ ਕਿ ਯਾਰ ਹਾਫਿਜ਼ ਸਾਹਿਬ, ਤੁਹਾਨੂੰ ਇਹ ਕਿਸ ਤਰ੍ਹਾਂ ਪਤਾ ਚੱਲਿਆ ਸੀ ਕਿ ਕਾਲਾ ਹਿਰਨ ਜਾਣ ਡਿਆ? ਠੀਕ ਹੈ। ਨਜ਼ਰ ਤੁਹਾਨੂੰ ਆਂਦਾ ਤੇ ਮੇਰਾ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਬਈ ਇਹ ਬਾਦਸ਼ਾਹ ਸਲਾਮਤ ਹੈ? ਮੇਰੇ ਘੋੜੇ ਦੀ ਨਸਲ ਦਾ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਤੁਸੀਂ ਤਾਂ ਅੱਖਾਂ ਤੋਂ ਨਬੀਨੇ ਹੋ। ਉਹਨੇ ਆਖਿਆ, ਭਈ ਜੀਵੇ ਬਾਦਸ਼ਾਹ, ਇਹ ਜਿਹੜਾ ਕਾਲਾ ਹਿਰਨ ਹੈ ਨਾ, ਜਦੋਂ ਦੌੜਦਾ ਤੇ ਜੋਸ਼ ਚ ਜਦੋਂ ਦੌੜਦਾ ਤੇ ਇਹਦੇ ਆ ਜਿਹੜੀਆਂ ਥੱਲੇ ਖੁੜੀਆਂ ਨਾ, ਇਹਦੇ ਵਿੱਚ ਕੜਕ ਕੜਕ ਦੀ ਆਵਾਜ਼ ਆਉਂਦੀ ਹੈ। ਠੀਕ। ਮੈਨੂੰ ਆਵਾਜ਼ ਆਈ ਤੇ ਮੈਂ ਹਿਸਾਬ ਲਾਇਆ ਕਿ ਇਹ ਕਾਲਾ ਹਿਰਨ ਹੈ। ਜਿਹੜੇ ਹੁਣ ਤੁਸੀਂ ਘੋੜੇ ਤੇ ਸਵਾਰ ਸੋ, ਇਹ ਜਿਹੜੀ ਨਸਲ ਹੈ, ਇਹ ਜਦੋਂ ਦੌੜਦੀ ਹੈ ਨਾ, ਗੁੱਸੇ ਦੇ ਨਾਲ ਇਹ ਫੁਰੜਾ ਮਾਰਦੀ ਹੈ। ਠੀਕ ਹੈ। ਤੇ ਤੁਹਾਡਾ ਘੋੜਾ ਫੁਰੜੇ ਮਾਰ ਰਿਹਾ ਤੇ ਮੈਂ ਸਮਝਿਆ ਉਸ ਨਸਲ ਦਾ ਘੋੜਾ ਹੈ। ਠੀਕ ਹੈ। ਠੀਕ ਹੈ। ਤੇ ਮੇਰਾ ਕਿਵੇਂ ਪਤਾ ਲੱਗਾ ਬਈ ਮੈਂ ਬਾਦਸ਼ਾਹ ਵਾਂ? ਉਹਨੇ ਆਖਿਆ, ਜਦੋਂ ਤੁਹਾਂ ਇਹ ਗੱਲ ਆਖੀ ਨਾ ਕਿ ਹਾਫਿਜ਼ ਸਾਹਿਬ, ਤੇ ਮੈਂ ਸਮਝਿਆ ਵੀ ਯਾਰ ਕੋਈ ਬੰਦਾ ਠੀਕ ਹੈ, ਤੇ ਹੋ ਸਕਦਾ ਬਾਦਸ਼ਾਹ ਇਹ ਜਿਹੜਾ ਸ਼ਿਕਾਰ ਚੜਿਆ। ਉਹਨੇ ਆਖਿਆ ਠੀਕ ਹੋ ਗਿਆ। ਉਹ ਵਜ਼ੀਰ ਨੇ ਆਖਿਆ, ਤੈਨੂੰ ਮੇਰਾ ਕਿਵੇਂ ਪਤਾ ਲੱਗਾ ਸੀ ਭਈ ਇਹ ਵਜ਼ੀਰ ਹੈ?
ਉਹਨੇ ਆਖਿਆ ਯਾਰਾ, ਉਹਨੇ ਆਖਿਆ ਸੀ ਹਾਫਿਜ਼ ਸਾਹਿਬ ਤੇ ਤੂੰ ਆਖਿਆ ਸੀ ਹਾਫਜ਼ਾ, ਤੇ ਮੈਂ ਸਮਝਿਆ ਇਹ ਉਹਦੇ ਤੋਂ ਥੋੜਾ ਥੱਲੇ ਆ, ਇਹ ਵਜ਼ੀਰ ਹੀ ਵਜ਼ੀਰ ਹੀ ਹੋਣਾ। ਠੀਕ ਹੈ। ਉਹਨੇ ਆਖਿਆ ਜੀ ਠੀਕ ਹੋ ਗਿਆ। ਉਹਦਾ ਹੁਣ ਸੰਤਰੀ ਬਾਦਸ਼ਾਹ, ਉਹਨੇ ਆਖਿਆ ਚਲੋ ਇਹਨਾਂ ਦਾ ਤੇ ਪਤਾ ਲੱਗ ਗਿਆ, ਮੇਰਾ ਕਿਵੇਂ ਲੱਗਾ ਵੀ ਮੈਂ ਸੰਤਰੀ ਬਾਦਸ਼ਾਹ। ਉਹਨੇ ਆਖਿਆ ਤੂੰ ਮੈਨੂੰ ਆਖਿਆ ਸੀ ਓਏ ਅੰਨੇ ਆ, ਤੇ ਮੈਂ ਸਮਝਿਆ ਇਹ ਕੋਈ ਇਹ ਬੂਹੇ ਅੱਗੇ ਖਲੋਣ ਵਾਲਾ, ਇਹਨੂੰ ਮਾਤੀ ਇੰਨੀ ਕਾ, ਤੇ ਮੈਂ ਤਾਂ ਤੁਹਾਨੂੰ ਆਖਿਆ ਵੀ ਸੰਤਰੀ ਬਾਦਸ਼ਾਹ ਅੱਗੇ ਹੀ ਗਏ। ਠੀਕ। ਬਾਦਸ਼ਾਹ ਨੇ ਹਿਸਾਬ ਲਾਇਆ, ਯਾਰ ਬੰਦਾ ਚੰਗਾ ਸਿਆਣਾ। ਉਹਨੇ ਆਖਿਆ ਯਾਰਾ ਤੂੰ ਹੀ ਹਾਫਸਾ ਇੱਥੇ ਜੰਗਲ 'ਚ ਜੀ ਬਹਿ ਰਹੇ ਹੋ ਤੇ ਤੁਸੀਂ ਸਾਡੇ ਨਾਲ ਚੱਲੋ, ਠੀਕ ਹੈ। ਉੱਥੇ ਤੁਸੀਂ ਆਪਣਾ ਖਾਓ ਪੀਓ ਮੌਜਾਂ ਕਰੋ। ਉਹਨੇ ਆਖਿਆ ਕੋਈ ਗੱਲ ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਨਾਲ ਲਿਆ। ਉਹ ਬਾਦਸ਼ਾਹ ਨੂੰ ਜਦੋਂ ਕੋਈ ਮਸਲਾ ਬਣਨਾ ਨਾ, ਉਹਨੇ ਉਹਨਾਂ ਨਾਲ ਮਸ਼ਵਰਾ ਕਰਨਾ, ਉਹਨੇ ਉਹਨੂੰ ਪੁੱਛਣਾ। ਠੀਕ ਹੈ। ਬਾਦਸ਼ਾਹ ਨੇ ਹੁਣ ਆਉਂਦਿਆਂ ਡਿਊਟੀ ਕੀ ਲਾਈ ਆਪਣੇ ਬੰਦਿਆਂ ਦੀ ਕਿ ਇਹ ਜਿਹੜਾ ਹਾਫਿਜ਼ ਹੈ ਇਹਦਾ ਛਟਾਕੀ ਹਲਵਾ ਬਣਾਓ ਤੇ ਇਹਨੂੰ ਦੇ ਦਿਓ, ਤੇ ਜਿੱਦਣ ਹੀ ਇਹ ਮੇਰੀ ਕੋਈ ਵਿੱਡੀ ਕੱਢੇ ਮੈਨੂੰ ਮਸ਼ਵਰਾ ਅੱਛਾ ਦੇ, ਉਦੋਂ ਤੁਹਾਂ ਛਟਾਕੀ ਹੋਰ ਵਧਾ ਦੇਣਾ। ਠੀਕ। ਫੇਰ ਦਵੇ ਮਸ਼ਵਰਾ, ਫੇਰ ਛਟਾਕੀ ਹੋਰ ਵਧਾ ਦੇਣਾ। ਠੀਕ ਹੋ ਗਿਆ। ਬਾਦਸ਼ਾਹ ਪੁੱਛਦਾ ਰਿਹਾ, ਉਹ ਦੱਸਦਾ ਰਿਹਾ। ਇੱਕ ਦਿਨ ਬਾਦਸ਼ਾਹ ਨੇ ਪੁੱਛਿਆ ਕਿ ਯਾਰ ਮੇਰੀਆਂ 7 ਬੀਵੀਆਂ ਨੇ, ਤੇ ਹਾਸਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਉਹਨਾਂ ਚੋਂ ਵਫਾਦਾਰ ਕਿਹੜੀ ਹੈ। ਉਹਨੇ ਕਿਹਾ ਯਾਰ ਮੈਂ ਇਸ ਤਰ੍ਹਾਂ ਨਹੀਂ ਦੱਸ ਸਕਦਾ, ਤੂੰ ਉਹਨਾਂ ਨੂੰ ਲਿਆ ਜਾਂ ਮੈਨੂੰ ਉੱਥੇ ਲੈ ਚੱਲ, ਉਹਨਾਂ ਨੂੰ ਇੰਜ ਲਾਈਨ 'ਚ ਖਿਲਾਰ ਦੇ, ਮੈਂ ਹੱਥ ਲਾਵਾਂਗਾ, ਹੱਥ ਲਾ ਕੇ ਤੈਨੂੰ ਦੱਸ ਦਿਆਂਗਾ। ਵਾਹ। ਉਹਨੇ ਆਖਿਆ ਜੀ ਠੀਕ ਹੋ ਗਿਆ। ਉਹ ਹੁਣ ਬਾਦਸ਼ਾਹ ਨੇ ਇਹੋ ਹੀ ਅਮਲ ਕੀਤਾ। ਉਹ ਖਲੋਤੀਆਂ ਨੂੰ ਉਹਨਾਂ ਦੀ ਕੰਡ ਤੇ ਇੰਜ ਹੱਥ ਲਾਈ ਗਿਆ। ਉਹ ਜਿਹੜੀ ਬੀਵੀ ਸੀ ਨਾ, ਜਿਹੜੀ ਬਾਦਸ਼ਾਹ ਦੇ ਮਾਂ ਪਿਓ ਨੇ ਸੇੜ ਕੇ ਆਂਦੀ ਸੀ ਵਿਆਹ ਕੇ, ਉਹਨੇ ਆਖਿਆ ਬਾਦਸ਼ਾਹ ਇਹ ਤੇਰੀ ਬੀਵੀ ਜਿਹੜੀ ਹੈ ਵਫਾਦਾਰ ਹੈ, ਬਾਕੀ ਜਿਹੜੀਆਂ ਨਹੀਂ ਨਾ ਇਹ ਐਵੇਂ ਨਹੀਂ, ਜਿੱਦਣ ਤੇਰੇ ਤੇ ਮੁਸੀਬਤ ਆਈ ਇਹ ਨਾ ਭੱਜ ਜਾਣੇ। ਉਹਨੇ ਆਖਿਆ ਜੀ ਠੀਕ ਹੋ ਗਿਆ। ਉਹਨੇ ਆਖਿਆ ਤੈਨੂੰ ਕਿਵੇਂ ਪਰਖ ਆਈ ਹੈ? ਉਹਨੇ ਆਖਿਆ ਜਿਹੜੀ ਸ਼ਰਮ ਵਾਲੀ ਔਰਤ ਹੈ ਨਾ, ਇਹਨੂੰ ਜਦੋਂ ਬਗਾਨੇ ਮਰਦ ਦਾ ਹੱਥ ਲੱਗਦਾ ਨਾ ਤੇ ਇਹਦਾ ਜਿਸਮ ਇਕੱਠਾ ਹੁੰਦਾ, ਸ਼ਰਮ ਮਹਿਸੂਸ ਕਰਦੀ। ਸੁਕੜ ਗਈ ਉਹ। ਠੀਕ ਹੈ। ਇਹਨਾਂ ਨੂੰ ਮੈਂ ਸਾਰੀਆਂ ਨੂੰ ਹੱਥ ਲਾਇਆ ਤੇ ਇਹ ਤੇ ਸਗੋਂ ਸਿੱਧੀਆਂ ਹੁੰਦੀਆਂ ਹਨ, ਤੇ ਜਦੋਂ ਉਹਨੂੰ ਹੱਥ ਲੱਗਾ ਠੀਕ ਤੇ ਉਹਨੇ ਸ਼ਰਮ ਮਹਿਸੂਸ ਕੀਤੀ। ਠੀਕ ਹੈ। ਤੇ ਮੈਂ ਹਿਸਾਬ ਲਾਇਆ ਵੀ ਇਹ ਤੇਰੀ ਬੀਵੀ ਅੱਛੀ। ਠੀਕ। ਉਹਨੇ ਆਖਿਆ ਜੀ ਠੀਕ ਹੋ ਗਿਆ। ਕੁਛ ਅਰਸਾ ਗੁਜ਼ਰਿਆ ਤੇ ਬਾਦਸ਼ਾਹ ਨੂੰ ਐਵੇਂ ਇੱਕ ਦਿਨ ਦਲੀਲ ਆਈ, ਤੇ ਬਾਦਸ਼ਾਹ ਪੁੱਛਦਾ ਹਾਫ ਸਾਹਿਬ ਕੋਈ ਮੇਰੇ ਮੁਤਲਕ ਵੀ ਤਾਂ ਦੱਸ ਛੱਡ, ਠੀਕ ਹੈ। ਮੈਂ ਬੰਦਾ ਨਸਲੀ ਆ ਕਿ ਬਨਸਲਾ ਹੀ ਆ? ਹਾਂਜੀ। ਉਹਨੇ ਆਖਿਆ ਤੂੰ ਵੱਡਾ ਬਨਸਲਾ ਮੈਂ, ਤੂੰ ਬਾਦਸ਼ਾਹ ਬੂਚਾ ਕੋਈ ਨਹੀਂ, ਤੂੰ ਤੇ ਹੈ ਮਸੱਲੀ ਹੈ, ਕਿ ਮਸੱਲੀ ਦਾ ਤੂੰ ਪੁੱਤਰ ਹੈ। ਬਾਦਸ਼ਾਹ ਨੂੰ ਹੁਣ ਇੰਨੀ ਗੱਲ ਯਾਰ ਆਖਣੀ ਜ਼ਰੂਰਤ ਹੈ। ਹਾਂਜੀ। ਤੇ ਬਾਦਸ਼ਾਹ ਨੂੰ ਤੇ ਲੱਗੀ ਅੱਗ, ਇਹ ਕੀ ਬਣ ਗਿਆ ਮਸਲਾ ਬਈ? ਬਿਲਕੁਲ ਠੀਕ। ਬਾਦਸ਼ਾਹ ਸਿੱਧਾ ਗਿਆ ਆਪਣੀ ਮਾਂ ਕੋਲ। ਉਹਨੇ ਆਖਿਆ ਮਾਂ ਇਹ ਗੱਲ ਆਖੀ ਹੈ ਮੇਰੇ ਨਜੂਮੀ ਨੇ, ਤੇ ਤੂੰ ਹੁਣ ਮੈਨੂੰ ਦੱਸ ਸੱਚੀ ਗੱਲ। ਉਹਨੇ ਆਖਿਆ ਪੁੱਤਰ ਉਹਨੇ ਜੋ ਆਖਿਆ ਠੀਕ ਆਖਿਆ, ਤੂੰ ਵਾਕਈ ਔਲਾਦ ਜਿਹੜੀ ਹੈ ਨਾ ਮਸੱਲੀ ਦੀ ਹੈ। ਤੇਰਾ ਬਾਪ ਜਿਹੜਾ ਵਾ ਨਾ ਉਹ ਕਿਧਰੇ ਮਸਦ ਬਾਹਰ ਗਿਆ ਸੀ, ਬਾਦਸ਼ਾਹ ਜੀ ਹੀ ਤੇ ਆਪਣੇ ਦੌਰੇ ਤੇ ਸੀ, ਉਹ ਕੁਝ ਅਰਸਾ ਬਾਹਰ ਰਿਹਾ, ਤੇ ਪੁੱਤਰ ਉਹ ਮਸੱਲੀ ਸਾਡਾ ਕੰਮ ਆ ਸੀ, ਮੈਂ ਨਹੀਂ ਕੋਈ ਬਰਦਾਸ਼ਤ ਕਰ ਸਕੀ ਤੇ ਮੈਂ ਉਹਦੇ ਨਾਲ ਗੁਨਾਹ ਕਰ ਬੈਠੀ, ਤੇ ਉਹਦੀ ਪਦਾਇਸ਼ ਤੂੰ ਹੈ। ਉਹਨੇ ਆਖਿਆ ਵੈਰੀ ਗੁੱਡ ਬਈ, ਤੇ ਬੜਾ ਬੰਦਾ ਇਹ ਤੇ ਕੋਈ ਬਹੁਤ ਪਹੁੰਚਿਆ ਬੰਦਾ। ਉਹ ਆਇਆ ਉਹਦੇ ਕੋਲ, ਛਟਾਕੀ ਹਲਵਾ ਫੇਰ ਵੱਧ ਗਿਆ। ਉਹਨੇ ਆਖਿਆ ਯਾਰ ਹਾਫਿਜ਼ ਤੂੰ ਬਾਕੀ ਤੇ ਸਾਰੇ ਆਈਡੀਏ ਲਾਏ, ਪਰ ਆ ਮੈਨੂੰ ਹਰਾਮ ਦਾ ਸਾਬਤ ਕਰਨ ਚ ਤੂੰ ਕਿੱਥੋਂ ਆਈਡੀਆ ਲਾਇਆ? ਉਹਨੇ ਆਖਿਆ ਬਾਦਸ਼ਾਹ ਗੱਲ ਸੁਣ ਯਾਰ, ਤੂੰ ਮੈਨੂੰ ਆਂਦਾ ਸੀ ਤੇ ਮੇਰੇ ਕੋਲੋਂ ਤੂੰ ਏਡੇ ਏਡੇ ਕੰਮ ਲਏ ਨੇ, ਏਡੇ ਏਡੀਆਂ ਕਢਾਈਆਂ ਨੇ ਵਿੱਡੀਆਂ, ਜੇ ਤੂੰ ਹੁੰਦਾ ਨਸਲੀ ਹੁੰਦਾ ਬਾਦਸ਼ਾਹ ਤੇ ਮੈਨੂੰ ਯਾਰ ਕੋਈ ਜਗੀਰ ਬਖਸ਼ ਦੋ, ਤੂੰ ਮੇਰਾ ਛਟਾਕੀ ਹਲਵਾ ਵਧਾਉਂਦਾ ਰਿਹਾ। ਠੀਕ ਹੈ। ਤੇ ਜਦੋਂ ਤੂੰ ਮੇਰਾ ਛਟਾਕੀ ਹਲਵਾ ਵਧਾਉਂਦਾ ਰਿਹਾ ਨਾ, ਤੇ ਮੈਂ ਹਿਸਾਬ ਲਾਇਆ ਸੀ ਬੰਦਾ ਮਾਇਆ ਕੋ ਬਨਸਲਾ ਹੀ, ਇਹ ਕੋਈ ਮਸੱਲੀ ਹੈ, ਇਹ ਬਾਦਸ਼ਾਹ ਦੀ ਔਲਾਦ ਨਹੀਂ। ਠੀਕ ਹੈ। ਇਹ ਫਰਕ ਹੁੰਦਾ ਪੁੱਤਰ ਨਸਲੀ ਚ ਤੇ ਬਨਸਲੇ ਚ, ਉਹ ਭਾਵੇਂ ਬਾਦਸ਼ਾਹ ਵੀ ਬਣ ਜਾਏ ਨਾ ਉਹ ਬਨਸਲਾ ਹੀ ਹੁੰਦਾ ਵਾ। ਲੋ ਜੀ ਗੱਲ ਵੰਡ ਨਿਕਲ ਆਈ ਭਾਜੀ। ਨਸਲਾ ਜਿਹੜਾ ਬੰਦਾ ਉਹ ਜ਼ਰੂਰੀ ਨਹੀਂ ਕਿ ਪੈਸੇ ਦੇ ਨਾਲ ਹੋਵੇ, ਉਹ ਬੰਦਾ ਆਪਣੀਆਂ ਹਰਕਤਾਂ ਤੋਂ ਪਛਾਣਿਆ ਜਾਂਦਾ। ਪਛਾਣਿਆ ਜਾਂਦਾ। ਅੱਜ ਦੀ ਗੱਲ ਵੇਲੇ ਦੀ ਭਾਜੀ ਆਈ। ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ।